ਬੀਬੀਆਂ ਖੁਸ਼ ਨੇ, ਬੀਬੀਆਂ ਐ ਤਾਂ ਨਹੀਂ ਕਹਿੰਦੀਆਂ ਜਦੋਂ ਘਰੋਂ ਬਾਜ ਮਾਰ ਜਾਂਦੇ ਆ ਤੇ ਭਗਵੰਤ ਮਾਨ ਨੇ ਤਾਂ ਸਾਡਾ 1000 ਨਹੀਂ ਦਿੱਤਾ। ਨਹੀਂ ਜੀ, ਬੀਬੀਆਂ ਨੂੰ ਪਤਾ, ਬੀਬੀਆਂ ਨੂੰ ਯਕੀਨ ਆ ਜੇ ਭਗਵੰਤ ਮਾਨ ਸਾਹਿਬ ਨੇ ਕਿਹਾ। 1000 ਕਹਿ ਕੇ ਦਿੱਤਾ ਨਹੀਂ। ਆਂਟੀ ਨੂੰ ਕਹਿਣਾ ਸੀ ਇਹਨੂੰ ਕਟਾਪਾ ਚਾੜਨਾ ਆ। ਗੱਡੀਆਂ ਚੱਕੀ ਜਾਂਦੇ ਆ, ਗਲਤ ਗੱਲ ਆ। ਗਲਤੀ ਗੱਲ ਹੈ ਯਾਰ। ਕਿੱਦਾਂ ਫਿਰ ਸਹੀ ਕੀ ਆ? ਪਾਰਟੀ ਵਾਲਾ ਕੰਮ ਹੈ ਯਾਰ। ਬੜੀ ਦੇਰ ਦੇ ਲੱਭਣ ਦੇ ਬੰਦਾ ਨਹੀਂ ਬੋਲਦਾ ਪਿਆ ਗੱਡੀ ਵਾਲਾ ਕੋਈ ਵੀ। ਗੱਡੀ ਟੋ ਕਰਕੇ ਲਿਜਾਈ ਜਾ ਰਹੀ ਹੈ ਕਿਉਂਕਿ ਇਹ ਰੋਡ ਨੂੰ ਜਾਮ ਕਰ ਰਹੀ ਸੀ, ਪਰ ਰੋਡ ਨੂੰ ਜਾਮ ਤਾਂ ਜਰਾ ਇੱਧਰ ਤਸਵੀਰਾਂ ਦਿਖਾਉਣ ਆ ਵੀ ਕਰ ਰਹੇ ਨੇ। ਇਹਨਾਂ ਨੂੰ ਕਿੱਥੇ ਲਿਜਾਓਗੇ? ਇਹਨਾਂ ਨੂੰ ਟੋ ਕਰੋਗੇ? ਉਹ ਨਹੀਂ ਆਇਆ, ਕੋਈ ਨਹੀਂ, ਉਹ ਵੀ ਦੇਣਗੇ, ਸਾਨੂੰ ਪੂਰਾ ਵਿਸ਼ਵਾਸ ਆ। ਆ ਗਿਆ, ਹੱਸ ਆ ਗਿਆ। ਕੀ ਹੋਇਆ ਤੁਸੀਂ ਦੇਖਦੇ? ਅਸੀਂ ਡੀਕਦੇ ਆ ਵੀ 10 ਸਿਲੰਡਰ ਹੀ ਭਰਾਵਾਂਗੇ ਭਰਾਵਾ। ਵਧੀਆ ਕਿਤੋਂ ਕਿਤੇ 1000 ਰੁਪਇਆ ਜਿਹੜਾ ਕਿਹਾ ਸੀ ਅਜੇ ਤੱਕ ਆਇਆ ਨਹੀਂ, ਹੁਣ ਮਿਲੂਗਾ। ਨਹੀਂ ਸਾਡਾ ਨਹੀਂ ਆਇਆ। ਆ ਸੱਚ, ਤੁਸੀਂ ਤਾਂ ਬੰਦੇ ਆ। ਤੇ ਕਦੀ ਮਾੜਾ ਕੰਮ ਕੀਤਾ ਹੀ ਨਹੀਂ। ਕਹਿੰਦੇ ਕੇਜਰੀਵਾਲ ਨੇ ਸ਼ਰਾਬ ਘਟਾਲਾ ਕੀਤਾ। ਨਹੀਂ ਕੋਈ ਘਟਾਲਾ ਨਹੀਂ ਹੋਇਆ। ਘਟਾਲਾ ਹੋਇਆ ਹੁੰਦਾ ਤੁਹਾਨੂੰ ਚੱਕ ਕੇ ਅੰਦਰ ਨਾ ਕੀਤਾ ਹੁੰਦਾ ਦੁਬਾਰਾ ਕੀਤਾ ਤਾਂ ਕਹਿੰਦੇ ਸਵਾਤੀ ਮਾਲੀਵਾਲ ਕੁੱਟੀ ਘਰੇ ਲਿਜਾ। ਉਹ ਨਹੀਂ ਕੋਈ ਗੱਲ ਨਹੀਂ। ਉਹ ਇਦਾਂ ਦੇ ਕੰਮ ਇਦਾਂ ਦੇ ਹੁੰਦੇ ਰਹੇ। ਕਿਸੇ ਦੀ ਧੀ ਭੈਣ ਨੂੰ ਉਹ ਨਹੀਂ ਕੋਈ ਗੱਲ ਨਹੀਂ। ਇਹ ਹੁੰਦੇ ਧੀ ਭੈਣ ਤੇ ਹੱਥ ਚੱਕਣਾ। ਲੜਾਈ ਝਗੜੇ ਹੁੰਦੇ ਰਹਿੰਦੇ, ਕੋਈ ਗੱਲ ਨਹੀਂ। ਫਿਰ ਇਹ ਪਾਰਟੀਆਂ ਆ, ਅੰਧ ਭਗਤ ਬਣੇ ਹੋਏ ਨੇ ਲੋਕ। ਕਿੱਥੋਂ ਆਏ ਹੋ? ਸੰਸਾਰਪੁਰੋਂ। ਠੀਕ ਆ। ਕਿੱਦਾਂ ਦੀ ਲੱਗਦੀ ਤੁਹਾਨੂੰ ਪਾਰਟੀ ਦੇ ਕੰਮ? ਕਿੱਦਾਂ ਦੇ? ਬਹੁਤ ਵਧੀਆ ਜੀ। ਅੱਛਾ, ਹਾਂਜੀ ਠੀਕ ਆ, ਸਹੀ ਆ। ਹਾਂਜੀ। ਆ ਜਾਓ। ਹਲੋ ਉਹ ਵਿਚਾਰੇ ਨੂੰ ਤੁਸੀਂ ਘੇਰੇ ਬਹੁਤ ਵਧੀਆ। ਕਰੋ ਸ਼ੁਰੂ, ਦੱਸੋ। ਇੱਕੋ ਸਾਚ ਆਮ ਆਦਮੀ ਪਾਰਟੀ ਦੇ 5 ਕੰਮ ਗਿਣਾ ਦਿਓ। ਬਿਲਕੁਲ ਜੀ, ਮੈਂ ਤੁਹਾਨੂੰ ਦੱਸਦਾ ਜੀ, ਅੱਜ ਆਮ ਆਦਮੀ ਪਾਰਟੀ ਸਿਰਫ ਕੰਮਾਂ ਦੇ ਆਧਾਰ ਤੇ ਹੀ ਵੋਟਾਂ ਮੰਗ ਰਹੀ ਹੈ। ਪਹਿਲੇ ਹੈ ਜੀ ਬਿਜਲੀ ਦੇ ਬਿੱਲ ਲੋਕਾਂ ਦੇ ਫ੍ਰੀ ਨੰਬਰ ਜੀ। ਨੰਬਰ 2 ਜੀ ਹੈਗਾ ਜੀ 42000 ਤੋਂ ਵੱਧ ਲੋਕਾਂ ਨੂੰ ਨੰਬਰ 3 ਨੌਕਰੀ ਮਿਲੀ ਹੈ। ਤੀਜਾ ਹੈਗਾ ਜੀ ਜਿਹੜੇ ਵੀ ਸ਼ਹੀਦ ਹੁੰਦੇ ਨੇ, ਜਿਹੜੇ ਵੀ ਕਿਤੇ ਫੌਜ 'ਚ ਕਿਸੇ ਪੁਲਿਸ 'ਚ ਸ਼ਹੀਦ ਹੁੰਦੇ ਨੇ, ਉਹਨਾਂ ਨੂੰ ਤਕਰੀਬਨ 1 ਕਰੋੜ ਰੁਪਇਆ ਇਨਾਮ ਦੀ ਰਾਸ਼ੀ ਦਿੱਤੀ ਜਾਂਦੀ ਹੈ। ਤਕਰੀਬਨ 27000 ਤੋਂ ਵੱਧ ਜਿਹੜੇ ਕੱਚੇ ਅਧਿਆਪਕ ਸੀਗੇ ਉਹਨਾਂ ਨੂੰ ਪੱਕਾ ਕੀਤਾ ਗਿਆ ਹੈ। 4 ਹੋ ਗਿਆ ਜੀ। 5ਵੀਂ ਹੈਗੀ ਜੀ ਜਿਹੜੇ ਵੀ ਜਿੰਨੇ ਵੀ ਨੌਕਰੀਆਂ ਹੁੰਦੀਆਂ ਪਈਆਂ ਨੇ, ਜਿੰਨੀ ਵੀ ਸਰਕਾਰੀ ਤੁਸੀਂ ਗਿਣਾ। ਮੈਂ ਭਾਜੀ ਸੋ ਭਾਜੀ ਉਹਨਾਂ ਦੀ ਕਹਿੰਦੇ ਡਿਊਟੀ ਲੱਗੀ ਹੋਈ ਸੀ, ਉਹਨਾਂ ਨੇ ਵਿੱਚੇ ਹੀ ਬਾਈਟ ਦੇ ਦਿੱਤੀ ਹੈ ਤੇ ਹੁਣ ਕਹਿੰਦੇ ਉਹਨਾਂ ਨੂੰ ਠੋਕ ਦੇਣਾ। ਐ ਚੱਲਦਾ ਸਿਸਟਮ। ਪਾਰਟੀਆਂ ਦੇ ਅੰਦਰ ਡੈਮੋਕ੍ਰੇਸੀ ਹੈ ਨਹੀਂ ਤੇ ਬਾਹਰ ਕਿੱਦਾਂ ਹੋਊਗੀ, ਇਹ ਦੇਖਣ ਵਾਲੀ ਗੱਲ ਹੈ। ਆ ਜਾਓ ਅੱਗੇ ਚੱਲਦੇ ਹਾਂ। ਕੀ ਅਸਰ ਹੁੰਦਾ ਹੈ, ਇਸ ਤੇ ਚਾਨਣਾ ਪਾਵਾਂਗੇ। ਲੰਘ ਜਾਓ ਜੀ, ਲੰਘ ਜਾਓ, ਲੰਘ ਜਾਓ ਜੀ, ਲੰਘ ਜਾਓ, ਲੰਘ ਜਾਓ। ਉਧਰ ਬੰਦਾ ਕੋਈ ਨਹੀਂ ਲਾਇਆ ਗਿਆ। ਪੋਲੀਟੀਕਲ ਰੈਲੀ ਕਿੱਦਾਂ ਦੀ ਲੱਗਦੀ ਹੈ? ਸੋਸ਼ਲ ਮੀਡੀਆ ਤੇ ਕਿੱਦਾਂ ਦੀ ਉਹ ਨਜ਼ਰ ਆਉਂਦੀ ਹੈ, ਪਰ ਅਸਲ 'ਚ ਲੋਕ ਉਸ ਤੋਂ ਮੁਤਾਸਰ ਹੁੰਦੇ ਨੇ। ਲੋਕਾਂ ਤੇ ਪੋਲੀਟੀਕਲ ਰੈਲੀ ਕੋਈ ਅਸਰ ਪਾਉਂਦੀ ਹੈ, ਉਹ ਸਾਰੇ ਤੇ ਚਾਨਣਾ ਪਾਵਾਂਗੇ ਕਿ ਇਹ ਦੇਖਾਂਗੇ ਜਿਹੜੇ ਪੋਲੀਟੀਕਲ ਰੈਲੀ ਦੇ ਵਿੱਚ ਆਏ ਹੋਏ ਲੋਕ ਨੇ, ਜਿਹੜੇ ਝੰਡਾ ਫੜਦੇ ਨੇ ਉਸ ਪਾਰਟੀ ਦਾ, ਕਿ ਉਹਨਾਂ ਨੂੰ ਅਵੇਅਰਨੈਸ ਹੁੰਦੀ ਹੈ ਉਸ ਬਾਰੇ ਕਿ ਉਹ ਜਿਸ ਪਾਰਟੀ ਦੇ ਪਿੱਛੇ ਆਏ ਨੇ ਉਸ ਦੀ ਆਈਡੀਓਲੋਜੀ ਕੀ ਹੈ, ਉਹ ਕਿਵੇਂ ਕੰਮ ਕਰਦੀ ਹੈ, ਉਸ ਨੇ ਆਪਣੇ ਪੁਰਾਣੇ ਸਮੇਂ ਦੇ ਵਿੱਚ ਕਿਹੋ ਜਿਹੇ ਕੰਮ ਕੀਤੇ ਨੇ। ਸਾਰੀਆਂ ਗੱਲਾਂ ਤੇ ਆਪਾਂ ਧਿਆਨ ਕੇਂਦਰਿਤ ਕਰਨ ਦੀ, ਉਹਨਾਂ ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਦੇਖ ਸਕਦੇ ਹੋ ਇਸ ਸਮੇਂ ਇੱਥੇ ਰੈਲੀ ਹੋਣੀ ਹੈ ਆਮ ਆਦਮੀ ਪਾਰਟੀ ਦੀ। ਭਗਵੰਤ ਮਾਨ ਹੋਣਾ ਨੇ ਆਉਣਾ, ਪਵਨ ਕੁਮਾਰ ਟੀਨੂ ਦੇ ਹੱਕ 'ਚ ਪ੍ਰਚਾਰ ਕਰਨਾ। ਸੰਤ ਸਮਾਜ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੈ। ਚੰਨੀ ਸਾਹਿਬ ਮੁਰਦਾਬਾਦ ਦੇ ਨਾਰੇ ਵੀ ਲੱਗ ਰਹੇ ਨੇ, ਵਿੱਚ ਹੀ ਸਾਰੇ ਰਗੜੇ ਜਾ ਰਹੇ ਨੇ। ਲਓ ਜੀ, ਆ ਗੱਡੀ ਟੋ ਕਰਕੇ ਲੈ ਕੇ ਜਾ ਰਹੇ ਆ ਇੱਥੋਂ, ਕਿਉਂਕਿ ਇਹ ਰਾਸਤੇ 'ਚ ਅੜਿੱਕਾ ਬਣ ਰਹੀ ਸੀ, ਜਾਮ ਦਾ ਕਾਰਨ ਬਣ ਰਹੀ ਸੀ। ਪਰ ਯਾਰ ਗੱਡੀ ਚੱਕੀ ਜਾਂਦੇ, ਜਾਮ, ਹਾਂਜੀ ਗੱਡੀਆਂ ਚੱਕੀ ਜਾਂਦੇ ਆ। ਗਲਤ ਗੱਲ ਆ। ਗਲਤੀ ਗੱਲ ਹੈ ਯਾਰ। ਕਿੱਦਾਂ ਫਿਰ ਸਹੀ ਕੀ ਆ? ਪਾਰਟੀ ਵਾਲਾ ਕੰਮ ਹੈ ਯਾਰ। ਬੜੀ ਦੇਰ ਦੇ ਲੱਭਣ ਦੇ ਬੰਦਾ ਨਹੀਂ ਬੋਲਦਾ ਪਿਆ ਗੱਡੀ ਵਾਲਾ ਕੋਈ ਵੀ। ਜੇ ਘਰ ਵਾਲਿਆਂ ਦੀ ਹੋਵੇ, ਉਹ ਘਰ ਵਾਲਿਆਂ ਨੂੰ ਵੀ ਦੱਸਿਆ, ਸਾਰਿਆਂ ਨੂੰ ਉਹਨਾਂ ਨੇ ਕਰਾਓ, ਅਨਾਉਂਸਮੈਂਟ ਦਾ ਕੰਮ ਬਣਦਾ। ਇਦਾਂ ਥੋੜੀ ਇਦਾਂ ਦੇ ਗਲਤੀ ਗੱਲ ਭਾਈ, ਅੱਜ ਦੇ ਦਿਨ 'ਚ ਤਾਂ ਮਾਫ ਹੋਣਾ ਚਾਹੀਦਾ ਹੈ। ਰੋਡ ਸ਼ੋਅ ਚੱਲਦਾ ਪਿਆ, ਉਹਦਾ ਸਾਰੇ ਬੰਦ ਹੈਗੀਆਂ। ਇਹ ਪਹਿਲਾਂ ਦੀ ਗੱਡੀ ਵੈਸੇ ਤਾਂ ਰੋਡ ਤਾਂ ਆਪ ਵੀ ਜਾਮ ਕੀਤਾ ਹੋਇਆ ਫੇ ਆਮ ਆਦਮੀ ਪਾਰਟੀ। ਉਹ ਭਾਈ ਸਾਈਡ ਤੇ ਲੱਗੀ ਏ, ਸਾਈਡ ਤੇ ਲੱਗੀ ਗੱਡੀ। ਰੂਟ ਜਾਮ ਨਹੀਂ ਕੀਤਾ, ਰੂਟ ਸਹੀ ਹੈਗਾ। ਬਾਕੀ ਨਹੀਂ ਗੱਡੀ ਚੱਕਣੀ ਚਾਹੀਦੀ ਹੈ। ਹਾਂ ਉਹਨਾਂ ਕੋਲ ਸਾਈਡ ਤੇ ਲਾ ਦੇ, ਕੋਈ ਗੱਲ ਨਹੀਂ। ਪਿਆਰ ਨਾਲ ਆਪਸੀ ਜੀ ਪਿਆਰ ਨਾਲ ਸਲਾਹ ਨਾਲ ਕੰਮ ਕਰੀਏ, ਵਧੀਆ ਹੁੰਦਾ। ਠੀਕ ਹੈ ਜੀ। ਨਹੀਂ ਹੁਣ ਕਿੱਥੇ ਲੈ ਜਾਣਗੇ ਟੋ ਕਰਕੇ? ਉਹਨਾਂ ਕੋਲ ਸਾਈਡ ਤੇ ਕਿਤੇ ਲਵਾ ਦਿਓ। ਥਾਣੇ ਟੂਣੇ ਲਾ ਕੇ ਖੜੀ ਕਰ ਦੂਗੇ, ਫੇਰ ਆਪੇ ਜਿਹੜੀ ਹੋਗੀ ਉਹ ਲੈ ਜੂਗੇ। ਹੋਰ ਕੀ ਹੋ ਸਕਦਾ, ਉੱਥੇ ਹੀ ਜਾਊਗੀ, ਹੋਰ ਕਿੱਥੇ ਜਾਣੀ। ਥਾਣੇ ਲੈ ਜਾਣ ਵਾਲਾ ਤਾਂ ਕੋਈ ਕੰਮ ਹੀ ਨਹੀਂ ਕੀਤਾ ਗੱਡੀ ਨੇ।
ਕੀ ਪਤਾ ਕਿੱਥੇ ਲਿਜਾਊਗੇ ਜੀ ਹੁਣ ਇਹਦੇ ਬਾਰੇ ਆਪਾਂ ਨੂੰ ਨਹੀਂ ਆਪਾਂ ਗਲਤ ਨਹੀਂ ਕਹਿੰਦੇ, ਪਰ ਉਹ ਬੜੀ ਦੇਰ ਦੇ ਲੱਭਣ ਦੇ ਆ, ਬੰਦਾ ਨਹੀਂ ਲੱਭ ਰਿਹਾ ਕੋਈ ਵੀ, ਬਹੁਤ ਜਗ੍ਹਾ ਪੁੱਛਿਆ, ਕੱਲੇ ਕੱਲੇ ਦੁਕਾਨਦਾਰ ਨੂੰ ਵੀ ਪੁੱਛਿਆ। ਠੀਕ ਹੈ, ਲਓ ਜੀ ਦੇਖੋ ਗੱਡੀ ਟੋ ਕਰਕੇ ਲਿਜਾਈ ਜਾ ਰਹੀ ਹੈ ਕਿਉਂਕਿ ਇਹ ਰੋਡ ਨੂੰ ਜਾਮ ਕਰ ਰਹੀ ਸੀ। ਪਰ ਰੋਡ ਨੂੰ ਜਾਮ ਤਾਂ ਜਿਹੜਾ ਇੱਧਰ ਤਸਵੀਰਾਂ ਦਿਖਾਉਣ ਆ ਵੀ ਕਰ ਰਹੇ ਨੇ, ਇਹਨਾਂ ਨੂੰ ਕਿੱਥੇ ਲਿਜਾਓਗੇ? ਇਹਨਾਂ ਨੂੰ ਟੋ ਕਰੋਗੇ? ਕੀ ਕਰੋਗੇ ਇਹਨਾਂ ਦਾ? ਜਰਾ ਤਸਵੀਰਾਂ ਦੇਖ ਸਕਦੇ ਹੋ। ਅੱਜ ਇੱਥੇ ਅਕਸਰ ਬਹੁਤ ਜ਼ਿਆਦਾ ਜਾਮ ਹੁੰਦਾ, ਪਰ ਅੱਜ ਇੱਥੇ ਜਾਮ ਨਹੀਂ ਲੱਗਣ ਦਿੱਤਾ ਜਾ ਰਿਹਾ ਕਿਉਂਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਥੇ ਰੈਲੀ ਹੋਣੀ ਹੈ ਤੇ ਉਸ ਰੈਲੀ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਹਰੇਕ ਤਰੀਕੇ ਦੇ। ਤੇ ਜਿਹੜੀ ਗੱਡੀ ਸੜਕ ਤੇ ਸਾਈਡ ਤੇ ਵੀ ਲੱਗੀ ਹੋਈ ਹੈ ਉਹਨੂੰ ਵੀ ਚੱਕ ਕੇ ਲਿਜਾ ਰਹੇ ਨੇ, ਟੋ ਕਰਕੇ ਲਿਜਾ ਰਹੇ ਨੇ ਵੀ ਇਹ ਤਾਂ ਵਿਘਨ ਪਾ ਰਹੀ ਹੈ ਪੰਜਾਬ ਦੇ ਪੁੱਤ ਨੂੰ ਜਿਤਾਉਣ 'ਚ। ਹਾਂਜੀ ਬੋਲੋ ਕੋਈ ਗੱਲ, ਬੋਲੋ ਤੁਸੀਂ, ਕੋਈ ਨਹੀਂ। ਕਿਹੜੀ ਜਗ੍ਹਾ ਤੋਂ ਆਏ ਆ? ਜਲੰਧਰੋਂ ਆਏ, ਕੋਟਸਦੀ ਕਾਸ਼ੀ ਨਗਰ ਸਦੀਕ ਕਾ ਮੰਡੀ। ਤੁਸੀਂ ਕਿੱਦਾਂ ਸਪੋਰਟ ਕਿੰਨੀ ਕੁ ਕਰਦੇ ਹੋ? ਪੂਰੀ ਕਰਾਂਗੇ, 13 ਦੇ ਜੁੜੇ ਅਸੀਂ। ਅੱਛਾ 13 ਦੇ? ਹਾਂ 13 ਦੇ ਜੁੜੇ ਅੱਜ ਪਾਰਟੀ ਹਾਂਜੀ ਬਣੀ ਉਦੋਂ ਤੇ ਉਸ ਹਾਂਜੀ ਤੋਂ ਬਾਅਦ? 13 ਦੇ ਜੁੜੇ ਆ। ਅੱਛਾ ਵਧੀਆ ਕੰਮ ਕਰਦੀ? ਬਹੁਤ ਵਧੀਆ ਕੀਤਾ, ਅੱਜ ਤੱਕ ਕਦੇ ਮਾੜਾ ਕੰਮ ਕੀਤਾ ਹੀ ਨਹੀਂ। ਕਹਿੰਦੇ ਕੇਜਰੀਵਾਲ ਨੇ ਸ਼ਰਾਬ ਘਟਾਲਾ ਕੀਤਾ। ਨਹੀਂ ਕੋਈ ਘਟਾਲਾ ਨਹੀਂ ਹੋਇਆ, ਘਟਾਲਾ ਹੋਇਆ ਹੁੰਦਾ ਤੁਹਾਨੂੰ ਚੱਕ ਕੇ ਅੰਦਰ ਨਾ ਕੀਤਾ ਹੁੰਦਾ ਦੁਬਾਰਾ। ਕੀਤਾ ਤਾਂ ਈਡੀ ਨੇ ਕਿਉਂ ਛੱਡਿਆ? ਈਡੀ ਨੇ ਕਿਉਂ ਛੱਡਿਆ? ਕਹਿੰਦੇ ਸਵਾਤੀ ਮਾਲੀਵਾਲ ਕੁੱਟੀ ਘਰੇ ਲਿਜਾ ਉਹ ਨਹੀਂ ਕੋਈ ਗੱਲ ਨਹੀਂ, ਉਹ ਇਦਾਂ ਦੇ ਕੰਮ ਉਹ ਇਦਾਂ ਦੇ ਹੁੰਦੇ ਰਹੇ। ਕਿਸੇ ਦੀ ਧੀ ਭੈਣ ਨੂੰ ਉਹ ਨਹੀਂ ਕੋਈ ਗੱਲ ਨਹੀਂ, ਇਹ ਹੁੰਦੇ ਧੀ ਭੈਣ ਤੇ ਹੱਥ ਚੱਕਣਾ। ਲੜਾਈ ਝਗੜੇ ਹੁੰਦੇ ਰਹਿੰਦੇ, ਕੋਈ ਗੱਲ ਨਹੀਂ। ਫਿਰ ਇਹ ਪਾਰਟੀਆਂ ਆ, ਪਾਰਟੀਆਂ ਵਿੱਚ ਬਹੁਤ ਕੁਝ ਹੁੰਦਾ। ਸੋ ਦੇਖ ਸਕਦੇ ਹੋ ਕਿ ਭਗਤੀ ਦਾ ਕੀ ਆਲਮ ਹੈ, ਅੰਧ ਭਗਤ ਬਣੇ ਹੋਏ ਨੇ ਲੋਕ। ਇੱਧਰ ਬੀਬੀਆਂ ਵੀ ਵੱਡੇ ਪੱਧਰ ਤੇ ਖੜੀਆਂ ਹੋਈਆਂ ਨਜ਼ਰ ਆਉਂਦੀਆਂ, ਬੀਬੀਆਂ ਨਾਲ ਗੱਲ ਕਰਦੇ ਆ। ਬੀਬੀ ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਜੀ? ਹਾਂਜੀ ਠੀਕ ਠਾਕ ਜੀ। ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਇਹ ਜਲੰਧਰ ਕੈਂਟ ਤੋਂ ਹੀ ਆ ਜੀ। ਅੱਛਾ ਤੁਸੀਂ ਇੱਥੋਂ ਹੀ ਹੋ? ਹਾਂਜੀ ਕਿੱਦਾਂ ਦੀ ਲੱਗਦੀ ਤੁਹਾਨੂੰ ਆਮ ਆਦਮੀ ਪਾਰਟੀ? ਬਹੁਤ ਵਧੀਆ ਜੀ। ਕੋਆਰਡੀਨੇਟਰ ਆ ਮੈਂ ਜਲੰਧਰ ਕੈਂਟ ਦੀ, ਅੱਛਾ ਜੀ। ਲੇਡੀਜ਼ ਵਿੰਗ ਦੀ। ਬਹੁਤ ਵਧੀਆ ਕੰਮ ਚੱਲ ਰਿਹਾ। ਇਹ ਆ ਇਕੱਠ ਜਿਹੜਾ ਇੱਥੇ ਤੁਸੀਂ ਕੀਤਾ ਹੈ, ਹਾਂਜੀ ਮੈਂ ਇਕੱਠ ਕੀਤਾ। ਹਾਂਜੀ ਬੀਬੀਆਂ ਖੁਸ਼ ਨੇ? ਬੀਬੀਆਂ ਐ ਤਾਂ ਨਹੀਂ ਕਹਿੰਦੀਆਂ ਜਦੋਂ ਘਰੋਂ ਬਾਜ ਮਾਰਨ ਜਾਂਦੇ ਆ ਤੇ ਭਗਵੰਤ ਮਾਨ ਨੇ ਤਾਂ ਸਾਡਾ 1000 ਨਹੀਂ ਦਿੱਤਾ? ਨਹੀਂ ਜੀ, ਬੀਬੀਆਂ ਨੂੰ ਪਤਾ, ਬੀਬੀਆਂ ਨੂੰ ਯਕੀਨ ਆ ਜੇ ਭਗਵੰਤ ਮਾਨ ਸਾਹਿਬ ਨੇ ਕਿਹਾ। ਬੀਬੀਆਂ ਨੂੰ ਯਕੀਨ ਆ ਜੀ। 1000 ਕਹਿ ਕੇ ਦਿੱਤਾ ਨਹੀਂ। ਨਹੀਂ ਜੀ ਨਹੀਂ, ਸਣੀ ਵਧਾਈ ਪੈਨਸ਼ਨ ਵਧੀ ਨਹੀਂ? ਨਾ, ਉਹ 1500 ਹੀ ਚੱਲਦਾ। ਗਲਤ ਹੋ ਗਿਆ ਕੰਮ। ਆਂਟੀ ਨੂੰ ਫੜਨਾ ਸੀ ਤੁਸੀਂ। ਇਹਨੂੰ ਫੜਨਾ, ਆਂਟੀ ਨੂੰ ਕਹਿਣਾ ਸੀ। ਇਹਨੂੰ ਕਟਾਪਾ ਚਾੜਨਾ ਆ। ਆਂਟੀ ਤੁਹਾਡੇ ਕੋਲ ਨਹੀਂ ਜੀ ਨਹੀਂ, ਕੋਈ ਗੱਲ ਨਹੀਂ। ਚਲੋ ਠੀਕ ਹੈ, ਆਪਾਂ ਹਾਸੇ ਮਜ਼ਾਕ ਤੋਂ ਪਾਸੇ ਹੋ ਕੇ ਗੱਲ ਕਰਦੇ ਹਾਂਜੀ। ਹਾਂ। ਕੀ ਕਾਰਨ ਮੰਨਦੇ ਹੋ ਕਿ 1000 ਰੁਪਇਆ ਬੀਬੀਆਂ ਉਡੀਕ ਰਹੀਆਂ ਹਾਲੇ ਤੱਕ ਨਹੀਂ ਮਿਲਿਆ? ਹੋਰ ਗੱਲਾਂ ਕਰਦੇ, ਕਹਿੰਦੇ ਸਵਾਤੀ ਮਾਲੀਵਾਲ ਜਿਹੜੀ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਧਾਕੜ ਨੇਤਾ ਹੈ, ਕਹਿੰਦੇ ਉਹਨੂੰ ਘਰੇ ਲਿਜਾ ਕੇ ਘਰੇ ਕੁੱਟਿਆ ਗਿਆ। ਇਸ 'ਚ ਕਿੰਨਾ ਕੁ ਤੁਸੀਂ ਤਰਕ ਮੰਨਦੇ ਹੋ ਜਾਂ ਇਸ ਤੇ ਕੋਈ ਪ੍ਰਤੀਕਰਮ ਨਾ ਆਉਣਾ ਕੇਜਰੀਵਾਲ ਸਾਹਿਬ ਦਾ ਕਿਵੇਂ ਦੇਖਦੇ ਹੋ? ਸਾਰੀ ਸਾਜ਼ਿਸ਼ ਹੋ ਰਹੀ ਆ ਜੀ। ਕੌਣ ਸਾਜ਼ਿਸ਼ ਕਰ ਰਿਹਾ? ਇਹ ਤਾਂ ਸਾਰੇ ਤੁਹਾਨੂੰ ਪਤਾ ਹੀ ਆ, ਤਾਨਾਸ਼ਾਹੀ ਵਾਲਾ ਸਾਰਾ ਕੁਝ ਹੋ ਰਿਹਾ ਆ। ਤੇ ਇਸ ਕਰਕੇ ਜੋ ਵੀ 1000 ਰੁਪਏ ਦੀ ਆਪਾਂ ਗੱਲ ਕਰਦੇ ਆ ਤੇ ਉਹ ਜ਼ਰੂਰ ਆਏਗਾ ਜੀ। ਉਹਨਾਂ ਨੇ ਵਾਅਦਾ ਕੀਤਾ ਆ। ਕਦੋਂ ਤੱਕ? ਅਕਤੂਬਰ ਤੱਕ ਉਹਨਾਂ ਨੇ ਕਿਹਾ ਆ। ਇਲੈਕਸ਼ਨਾਂ ਤੋਂ ਬਾਅਦ ਉਹਨਾਂ ਨੇ ਅਨਾਉਂਸਮੈਂਟ ਕਰ ਦੇਣੀ ਆ ਤੇ ਪੱਕਾ ਆਏਗਾ ਜੀ। ਉਹਨਾਂ ਨੇ ਕਿਹਾ ਤੇ ਆਪਣੀਆਂ ਗਰੰਟੀਆਂ ਪੂਰੀਆਂ ਕਰ ਰਹੇ ਆ ਤੇ ਪੱਕਾ ਕਰਨਗੇ ਪੂਰੀ। ਆਮ ਆਦਮੀ ਪਾਰਟੀ ਇਸ ਬੀਬੀਆਂ ਦਾ ਸਤਿਕਾਰ ਪੂਰਾ ਕਰਦੀ ਹੈ? ਹਾਂਜੀ ਪੂਰਾ ਸਤਿਕਾਰ ਕਰਦੀ ਹੈ ਤੇ ਦੂਜੀ ਪਾਰਟੀ ਵਾਲਿਆਂ ਨੂੰ ਡਰ ਹੈ ਕਿ ਆਮ ਆਦਮੀ ਪਾਰਟੀ ਜਿੱਤ ਜਾਏਗੀ ਤਾਂ ਉਹਨਾਂ ਦਾ ਕੀ ਹੋਏਗਾ, ਤਾਂ ਕਰਕੇ ਉਹ ਇਦਾਂ ਦੇ ਇਲਜ਼ਾਮ ਲਗਾ ਰਹੇ ਆਮ ਆਦਮੀ ਪਾਰਟੀ ਤੇ, ਕੋਈ ਨਾ ਕੋਈ ਇਲਜ਼ਾਮ ਲਗਾ ਕੇ। ਕਿਹੜੀ ਪਾਰਟੀ ਹੋਊ ਜਿਹੜੀ ਸਵਾਤੀ ਮਾਲੀਵਾਲ ਨੂੰ ਆਪਣੇ ਹੱਕ 'ਚ ਕਰਕੇ ਕਹੂਗੀ ਵੀ ਜਾ ਉੱਥੇ ਜਾ? ਪਾਰਟੀ ਹੋ ਸਕਦੀ ਹੈ, ਲੇਕਿਨ ਉਹਨਾਂ ਨੂੰ ਇਹ ਡਰ ਹੈ ਕਿ ਆਮ ਆਦਮੀ ਪਾਰਟੀ ਜਿੱਤੇਗੀ। ਉਹਨਾਂ ਨੂੰ ਇਸ ਗੱਲ ਦਾ ਡਰ ਬੈਠ ਚੁੱਕਿਆ ਹੈ। ਇਹ ਜਿਹੜੇ ਹੋਣਦੇ ਤਦੇ ਹਾਂ ਠੀਕ ਹੈ, ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਪਰ ਲੋਕ ਤਾਂ ਗੱਲਾਂ ਕਰਦੇ ਕਹਿੰਦੇ ਜੇ ਆਮ ਆਦਮੀ ਪਾਰਟੀ ਨੂੰ ਇੰਨਾ ਹੀ ਸਤਿਕਾਰ ਸੀ ਬੀਬੀਆਂ ਦਾ, 13 ਚੋਂ ਇੱਕ ਵੀ ਬੀਬੀ ਨਹੀਂ ਖੜੀ ਕੀਤੀ ਪੰਜਾਬ 'ਚੋਂ। ਨਹੀਂ ਜੀ, ਲੇਡੀਜ਼ ਚਲੋ ਆ ਰਹੀਆਂ ਅੱਗੇ। ਕਿਸੇ ਵੀ ਪਾਰਟੀ ਨੇ ਇੰਨਾ ਮਾਣ ਸਤਿਕਾਰ ਨਹੀਂ ਦਿੱਤਾ ਬੀਬੀਆਂ ਨੂੰ ਕਿਸੇ ਨੂੰ ਵੀ, ਜਿੰਨਾ ਆਮ ਆਦਮੀ ਪਾਰਟੀ ਨੇ ਸਤਿਕਾਰ ਦਿੱਤਾ ਲੇਡੀਜ਼ ਨੂੰ। ਕਿਸੇ ਵੀ ਨੂੰ ਵੀ ਨਹੀਂ ਇੰਨਾ ਕਿਸੇ ਪਾਰਟੀ 'ਚੋਂ ਵੀ ਸਤਿਕਾਰ ਨਹੀਂ ਮਿਲਿਆ। ਹਾਂਜੀ ਇੱਥੇ ਲੇਡੀਜ਼ ਦਾ ਜੋਸ਼ ਦੇਖੋ, ਸਾਰੀ ਲੇਡੀਜ਼ ਕਿੰਨੀ ਆਈਆਂ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਵਾਸਤੇ। ਲੇਡੀਜ਼ ਦਾ ਜੋਸ਼ ਹੀ ਹੈ, ਜਿਹੜੇ ਆਮ ਆਦਮੀ ਪਾਰਟੀ ਨੂੰ ਚੰਗਾ ਮੰਨਦੇ ਆ, ਆਮ ਆਦਮੀ ਪਾਰਟੀ ਦੇ ਨਾਲ ਹੈ ਸਾਰੇ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਇੱਥੋਂ ਸਾਰੇ ਕੈਂਟ ਤੋਂ ਹੀ ਹੋ? ਸੋ ਸਭ ਨੂੰ ਲੈਵਲ ਪਲੇਇੰਗ ਫੀਲਡ। ਡਿਸਟ੍ਰਿਕਟ ਜੁਆਇੰਟ ਸੈਕਟਰੀ ਵੂਮਨ ਵਿੰਗ। ਓਕੇ, ਵੂਮਨ ਵਿੰਗ ਹਾਂਜੀ। ਦੇ ਤੁਸੀਂ ਡਿਸਟ੍ਰਿਕਟ ਜੁਆਇੰਟ ਸੈਕਟਰੀ ਹੋ। ਬਹੁਤ ਔਖੇ ਸ਼ਬਦ ਹੁੰਦੇ ਨੇ ਇੰਗਲਿਸ਼ 'ਚ। ਇੱਧਰ ਬਾਪੂ ਹੁਣਾ ਤੋਂ ਨੇ। ਬਾਪੂ ਜੀ ਸਤਿ ਸ਼੍ਰੀ ਅਕਾਲ, ਕਿਵੇਂ ਹੋ ਜੀ? ਚੜ੍ਹਦੀ ਕਲਾ 'ਚ। ਕਿੱਦਾਂ ਫੇਰ ਪਾਰਟੀ ਦਾ ਸਮਰਥਨ ਕਰਨ ਲਈ ਆਏ ਹੋ ਜਾਂ ਉਦਾਂ ਹੀ ਖੜੇ ਸੀ? ਅਸੀਂ 15 ਸਾਲ ਤੋਂ ਪਾਰਟੀ 'ਚ। ਹਾਂਜੀ 15 ਸਾਲ ਤੋਂ ਪਾਰਟੀ 'ਚ। ਅੱਛਾ 15 ਸਾਲਾਂ ਤੋਂ, ਠੀਕ ਹੈ। ਬਾਪੂ ਤੁਹਾਡੀ ਉਮਰ ਬੜੀ ਹੋ ਗਈ, ਤੁਸੀਂ ਤਾਂ ਬਹੁਤ ਸਾਰੀਆਂ ਸਰਕਾਰਾਂ ਦੇਖੀਆਂ ਹੋਣਗੀਆਂ।
ਤੁਹਾਨੂੰ ਵਿਲੱਖਣ ਕੀ ਲੱਗਦਾ ਹੈ ਆਮ ਆਦਮੀ ਪਾਰਟੀ? ਰੱਖਣ ਕੀ ਆ ਪਹਿਲਾਂ ਇਹ ਦੱਸੋ ਅਕਾਲੀਆਂ ਨੇ ਆਪਣੇ ਜੱਟਾਂ ਦੀ ਟੂਬਲ ਵੀ ਮਾਫ ਕਰਤੀ, ਹੋਰ ਕਿਸੇ ਸੋਚਿਆ ਕਦੀ? ਵਰਗੀਕਰਨ ਕਰਤਾ ਨਾ ਸੋਚਿਆ ਨਾ ਸਾਰਾ ਕੁਝ ਆਪਣੇ ਸੋਚਿਆ ਨਾ ਵੀ ਆਪਣੇ ਟੂਬਲ ਲੱਗੇ ਆਪ ਸਾਡੀ ਨਾ ਮਾਫ ਹੋ ਜੂ, ਹੋਰ ਕਿਸੇ ਸੋਚਿਆ? ਇਹ ਨਾ ਹੋ ਜ਼ੀਰੋ ਬਿੱਲ ਆਉਂਦੇ ਲੋਕਾਂ ਦੇ, ਆਪੇ ਸੋਚਿਆ ਨਾ, ਹੋਰ ਤੋਂ ਬਾਅਦ ਕੀ ਹੋ ਸਕਦਾ? ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਸੋ ਬੀਬੀ 1000 ਰੁਪਇਆ ਲੈ ਲਿਓ ਆਂਟੀ ਨੂੰ ਕਹਿ ਕੇ। ਲੈ ਲੈਣਾ ਮਿਲੂਗਾ ਮਿਲੂਗਾ ਜ਼ਰੂਰ ਮਿਲੂਗਾ। ਹਾਂ ਮਿਲੂਗਾ 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 ਮਿਲੂਗਾ। ਠੀਕ ਹੈ, ਕੀ ਕਹਿੰਦੇ? ਸਾਨੂੰ ਨਹੀਂ 1000 ਰੁਪਏ ਚਾਹੀਦਾ, ਸਾਡਾ ਬਿੱਲ ਮਾਫ ਹੋ ਗਿਆ। ਹਾਂ ਚੰਗੇ ਸਪੋਰਟਰ ਨੇ, ਉਹਨਾਂ ਨੂੰ ਫੜੋ। ਕਹਿੰਦੇ ਸਾਡਾ ਬਿੱਲ ਮਾਫ ਹੋ ਗਿਆ, ਬਹੁਤ ਆ। ਚਲੋ ਬਹੁਤ ਚੰਗੀ ਗੱਲ ਹੈ। ਸੋ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਬਹੁਤ ਸਾਰੇ ਲੋਕ ਸਮਰਥਨ ਚ ਵੀ ਨੇ ਤੇ ਵਿੱਚ ਹੀ ਕਈ ਲੋਕ ਤਾਂ ਐ ਖੜੇ ਕੀਤੇ ਹੋਏ ਨੇ ਜਿਹੜੇ ਕਹੀ ਜਾਂਦੇ ਭਾਈ ਸਾਨੂੰ 1000 ਹੀ ਨਹੀਂ ਮਿਲਿਆ ਹਾਲੇ ਤੱਕ। ਇੱਧਰ ਵੀ ਬੀਬੀਆਂ ਆਈਆਂ ਹੋਈਆਂ ਨੇ, ਹੋਰ ਬੀਬੀਆਂ ਤੋਂ ਵੀ ਪੁੱਛਾਂਗੇ ਕਿ ਕੀ ਚੱਲ ਰਿਹਾ ਹੈ, ਕੀ ਹਿਸਾਬ ਕਿਤਾਬ ਹੈ, ਪਾਰਟੀ ਕਿੱਥੇ ਕਿ ਖੜੀ ਮੰਨਦੇ ਹੋ। ਇੱਧਰ ਦੇਖ ਸਕਦੇ ਹੋ ਕਿ ਬੜੇ ਜੋਸ਼ ਨਾਲ ਲੋਕ ਤੁਰੇ ਫਿਰਦੇ ਨੇ। ਕਿੱਦਾਂ ਦੀ ਲੱਗਦੀ ਤੁਹਾਨੂੰ ਪਾਰਟੀ ਦੇ ਕੰਮ? ਕਿੱਦਾਂ ਬਹੁਤ ਵਧੀਆ ਜੀ। ਅੱਛਾ ਹਾਂਜੀ ਠੀਕ ਹੈ, ਸਹੀ ਹੈ। ਹਾਂਜੀ ਆ ਜਾਓ ਆ ਜਾਓ। ਹਲੋ ਵਿਚਾਰੇ ਨੂੰ ਤੁਸੀਂ ਘੇਰੇ ਬਹੁਤ ਵਧੀਆ। ਕਰੋ ਸ਼ੁਰੂ, ਦੱਸੋ। ਹਾਂਜੀ ਹਾਂਜੀ, ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਨਹੀਂ ਤੁਸੀਂ ਕਿਹਾ ਵੀ ਮੈਂ ਕੁਝ ਬੋਲਣਾ ਚਾਹੁੰਦਾ, ਮੈਂ ਤਾਂ ਅਸੀਂ ਜੀ ਅੱਜ ਆਮ ਆਦਮੀ ਪਾਰਟੀ ਵੱਲੋਂ ਆਏ ਆ ਜੀ, ਇੱਥੇ ਰੋਡ ਸ਼ੋਅ ਕਰ ਰਹੇ ਆ, ਜਿਹਦਾ ਤੁਸੀਂ ਭਰਵਾ ਹੰਗਾਰਾ ਦੇਖ ਰਹੇ ਹੋ। ਸੀਐਮ ਸਾਹਿਬ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਜਲੰਧਰ ਤੋਂ ਆ ਜੀ, ਜਲੰਧਰ ਕੈਂਟ ਤੋਂ। ਠੀਕ ਹੈ, ਤੁਸੀਂ ਪਰਨੀਤ ਸਿੰਘ, ਹਾਂਜੀ ਪਰਨੀਤ ਸਿੰਘ ਮੇਰਾ ਨਾਮ ਹੈ ਜੀ। ਤੇ ਅੱਜ ਅਸੀਂ ਭਰਵਾ ਹੁੰਗਾਰਾ ਦੇਖ ਕੇ ਸਾਨੂੰ ਲੱਗ ਰਿਹਾ ਹੈ ਕਿ ਜੋ ਮਾਨ ਸਾਹਿਬ ਦਾ ਜੋ ਉਹਨਾਂ ਨੇ ਇੱਕ ਪ੍ਰਣੈ ਲਿੱਤਾ ਸੀਗਾ ਕਿ ਅਸੀਂ 13-0 ਕਰਕੇ ਅਸੀਂ ਸੀਟਾਂ ਲੈਣੀਆਂ ਨੇ, ਤੇ ਉਹ ਬਿਲਕੁਲ ਲੱਗ ਰਿਹਾ ਕਿ ਹੋ ਜਾਏਗਾ। ਹਰ ਸ਼ਹਿਰ ਹਰ ਇਲਾਕੇ ਦੇ ਵਿੱਚ ਲੋਕਾਂ ਦਾ ਭਰਵਾ ਹੰਗਾਰਾ ਜੋਸ਼ ਮਿਲ ਰਿਹਾ, ਤੇ ਜਿਹਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਆਮ ਆਦਮੀ ਪਾਰਟੀ 13-0 ਲੈ ਕੇ। ਇੱਕੋ ਸਾਹ 'ਚ ਆਮ ਆਦਮੀ ਪਾਰਟੀ ਦੇ 5 ਕੰਮ ਗਿਣਾ ਦਿਓ। ਬਿਲਕੁਲ ਜੀ, ਮੈਂ ਤੁਹਾਨੂੰ ਦੱਸਦਾ ਜੀ, ਅੱਜ ਆਮ ਆਦਮੀ ਪਾਰਟੀ ਸਿਰਫ ਕੰਮਾਂ ਦੇ ਆਧਾਰ ਤੇ ਹੀ ਵੋਟਾਂ ਮੰਗ ਰਹੀ ਹੈ। ਪਹਿਲੇ ਹੈ ਜੀ ਬਿਜਲੀ ਦੇ ਬਿੱਲ ਲੋਕਾਂ ਦੇ ਫ੍ਰੀ ਹੋਏ ਜੀ। ਨੰਬਰ 2 ਜੀ ਹੈਗਾ ਜੀ 42,000 ਤੋਂ ਵੱਧ ਲੋਕਾਂ ਨੂੰ ਨੌਕਰੀ ਮਿਲੀ ਹੈ। ਤੀਜਾ ਹੈਗਾ ਜੀ ਜਿਹੜੇ ਵੀ ਸ਼ਹੀਦ ਹੁੰਦੇ ਨੇ, ਜਿਹੜੇ ਵੀ ਕਿਤੇ ਫੌਜ 'ਚ ਕਿਸੇ ਪੁਲਿਸ 'ਚ ਸ਼ਹੀਦ ਹੁੰਦੇ ਨੇ, ਉਹਨਾਂ ਨੂੰ ਤਕਰੀਬਨ 1 ਕਰੋੜ ਰੁਪਇਆ ਇਨਾਮ ਦੀ ਰਾਸ਼ੀ ਦਿੱਤੀ ਜਾਂਦੀ ਹੈ। ਤਕਰੀਬਨ 27,000 ਤੋਂ ਵੱਧ ਜਿਹੜੇ ਕੱਚੇ ਅਧਿਆਪਕ ਸੀਗੇ ਉਹਨਾਂ ਨੂੰ ਪੱਕਾ ਕੀਤਾ ਗਿਆ ਹੈ। 4 ਹੋ ਗਿਆ ਜੀ। 5ਵੀਂ ਹੈਗੀ ਜੀ, ਜਿਹੜੇ ਵੀ ਜਿੰਨੇ ਵੀ ਨੌਕਰੀਆਂ ਹੁੰਦੀਆਂ ਪਈਆਂ ਨੇ, ਜਿੰਨੀ ਵੀ ਸਰਕਾਰੀ ਤੁਸੀਂ ਗਿਣਾ ਦਿਓ। ਮੈਂ ਭਾਜੀ ਚਲੋ ਭਾਜੀ ਤੋਂ ਆ ਜਾਂਦੇ ਆਪਾਂ, ਕਿਹਨੂੰ ਠੋਕਣਾ? ਇੱਕ ਮਿੰਟ ਠੀਕ ਹੈ। ਸੋ ਭਾਜੀ ਉਹਨਾਂ ਦੀ ਕਹਿੰਦੇ ਡਿਊਟੀ ਲੱਗੀ ਹੋਈ ਸੀ, ਉਹਨਾਂ ਨੇ ਵਿੱਚ ਹੀ ਬਾਈਟ ਦੇ ਦਿੱਤੀ ਹੈ ਤੇ ਹੁਣ ਕਹਿੰਦੇ ਉਹਨਾਂ ਨੂੰ ਠੋਕ ਦੇਣਾ। ਐ ਚੱਲਦਾ ਸਿਸਟਮ ਪਾਰਟੀਆਂ ਦੇ ਅੰਦਰ। ਡੈਮੋਕ੍ਰੇਸੀ ਹੈ ਨਹੀਂ ਤੇ ਬਾਹਰ ਕਿੱਦਾਂ ਹੋਊਗੀ, ਇਹ ਦੇਖਣ ਵਾਲੀ ਗੱਲ ਹੈ। ਆ ਜਾਓ ਅੱਗੇ ਚੱਲਦੇ ਹਾਂ। ਹਾਂ ਲਓ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸੜਕਾਂ ਤੁਹਾਡੀਆਂ ਬਹੁਤ ਸੋਹਣੀਆਂ। ਓ ਥੈਂਕ ਯੂ। ਕਿਹੜੇ ਕਿੱਥੋਂ ਆਏ ਹੋ ਜੀ? ਅਸੀਂ ਜਲੰਧਰ ਕੈਂਟ ਸੰਸਾਰਪੁਰ ਤੋਂ ਆਏ ਸੀ, ਰਾਈ ਸਾਡੀ ਸੰਸਾਰਪੁਰ ਆ। ਬਾਕੀ ਅਸੀਂ ਬਹੁਤ ਖੁਸ਼ ਹਾਂ। ਅੱਜ ਭਗਵੰਤ ਮਾਨ ਜੀ ਆ ਜਾਓ, ਦਰਸ਼ਨ ਕਰਾਂਗੇ। ਬਹੁਤ ਗੁੱਡ ਸਰਕਾਰ ਵਾ, ਸਾਡਾ ਬਹੁਤ ਇਹਨਾਂ ਨੇ ਸੋਚਿਆ, ਸਾਡੇ ਬਿੱਲ ਮਾਫ ਕੀਤੇ ਆ, ਸਾਡੇ ਇਹਨਾਂ ਨੇ ਗਲੀਆਂ ਵੀ ਸਾਡੀਆਂ ਬਣਾਈਆਂ। 1000 ਰੁਪਇਆ ਇਹ ਚੀਜ਼ ਨਹੀਂ, ਉਹ ਨਹੀਂ ਆਇਆ, ਕੋਈ ਨਹੀਂ, ਉਹ ਵੀ ਦੇਣਗੇ, ਸਾਨੂੰ ਪੂਰਾ ਵਿਸ਼ਵਾਸ ਆ। ਤੇ ਆ ਗਿਆ ਹਾਸਾ ਆ ਗਿਆ। ਕੀ ਹੋਇਆ, ਤੁਸੀਂ ਉਡੀਕਦੇ? ਅਸੀਂ ਡੀਕਦੇ ਆ ਵੀ ਸਿਲੰਡਰ ਹੀ ਭਰਾਵਾਂਗੇ ਭਰਾਵਾ। ਠੀਕ ਹੈ ਜੀ। ਬਾਕੀ ਮੇਰੇ ਬੇਟੇ ਦੀ ਸ਼ਾਦੀ ਸੀਗੀ, ਬੱਚੇ ਮੇਰੇ ਦੋਨੋਂ ਬਾਹਰ ਆ ਤੇ ਮੈਂ ਬਹੁਤ ਖੁਸ਼ ਆ। ਮੇਰੀ 4 ਤੁਹਾਨੂੰ ਤਾਂ 1000 ਦੀ ਲੋੜ ਹੈ। 4 ਦਿਨ ਪਹਿਲਾਂ ਗਲੀ ਤਾਂ ਨਹੀਂ ਲੋੜ 1000 ਦੀ? ਨਹੀਂ, ਭਗਵੰਤ ਮਾਨ ਨੇ 4 ਦਿਨ ਪਹਿਲਾਂ ਮੇਰੀ ਗਲੀ ਬਣੀ ਆ। ਅੱਛਾ 4 ਦਿਨ ਪਹਿਲਾਂ। ਹਾਂਜੀ ਮੈਂ ਬਹੁਤ ਖੁਸ਼ ਹਾਂ। ਹਾਂਜੀ ਥੈਂਕ ਯੂ। ਹਾਂਜੀ ਆਂਟੀ ਜੀ ਕੀ ਕਹਿਣਾ? ਦੱਸੋ ਕੋ ਆਪਾਂ ਨਹੀਂ ਕੁਛ ਵੀ ਕਹਿਣਾ। ਕਿੱਥੋਂ ਆਏ ਹੋ? ਸੰਸਾਰਪੁਰ। ਠੀਕ ਹੈ, ਕਿੱਦਾਂ ਦੀ ਲੱਗਦੀ ਤੁਹਾਨੂੰ ਆਮ ਆਦਮੀ ਪਾਰਟੀ? ਬਹੁਤ ਵਧੀਆ ਜੀ, ਅੱਛਾ ਕੰਮ ਵਧੀਆ ਕਰੂਗੀ ਤੇ ਵਧੀਆ। ਅੱਛਾ, ਹਾਲੇ ਵਧੀਆ ਨਹੀਂ ਕੀਤੇ? ਨਹੀਂ ਵਧੀਆ ਕਿਤੋਂ ਕਿਤੇ 1000 ਰੁਪਇਆ ਜਿਹੜਾ ਕਿਹਾ ਸੀ ਅਜੇ ਤੱਕ ਆਇਆ ਨਹੀਂ, ਹੁਣ ਮਿਲੂਗਾ। ਹਾਲੇ ਨਹੀਂ ਆਇਆ? ਅੱਛਾ ਤੁਹਾਡਾ ਆ ਗਿਆ? ਨਹੀਂ ਸਾਡਾ ਨਹੀਂ ਆਇਆ। ਆ ਸੱਚ, ਤੁਸੀਂ ਤਾਂ ਬੰਦੇ ਆ। ਸਭ ਦਾ ਆਊਗਾ। ਲੇਡੀਜ਼ ਦਾ ਜਿਹੜੀ ਸਾਡੀ ਭੈਣਾਂ ਭਰਾਵਾਂ ਦਾ, ਸਾਡੀ ਗੇਟੀ ਸਭ ਦਾ ਆਊਗਾ। ਉਹ ਟਾਈਮ ਲੱਗਦਾ ਹਰ ਚੀਜ਼ ਨੂੰ। ਹਲੇ 2 ਸਾਲ ਹੀ ਹੋਏ ਆ, ਕਾਫੀ ਕਮ। 27 ਮਹੀਨੇ ਹੋ ਗਏ ਜੀ। 27 ਮਹੀਨੇ ਲਾ ਲਓ, 27 ਮਹੀਨੇ ਹੋਏ ਆ। ਲੋਕੀ 5 ਸਾਲ ਕੰਮ ਨਹੀਂ ਕਰਦੇ। 27 ਮਹੀਨੇ ਜਦ ਇੰਨੇ ਕੰਮ ਕਰਤੇ, ਥੋੜੇ ਕੰਮ ਕਰਦੇ ਅਸੀਂ, ਥੋੜੇ ਕੰਮ ਕਰਦੇ 27 ਮਹੀਨੇ ਦੇ ਵਿੱਚ। ਕਿਹੜੇ ਕੰਮ ਨਹੀਂ ਕੀਤੇ? ਮੁਲਕ ਲਈ ਬਣਾ ਦਿੱਤੇ। ਕਹਿੰਦੇ ਅੰਕਲ ਜੀ, ਚਲੋ ਤੁਸੀਂ, ਮੈਨੂੰ ਲੱਗਦਾ ਤੁਸੀਂ ਇਹਨਾਂ ਦੇ ਨੁਮਾਇੰਦੇ ਹੋ ਸਾਰਿਆਂ ਦੇ ਜਿਹੜੇ ਆਏ ਨੇ। ਅੱਛਾ ਚਲੋ ਕੋਈ ਗੱਲ ਨਹੀਂ। ਕਹਿੰਦੇ ਪਾਰਟੀ ਨੇ ਬੀਬੀ ਕਿਸੇ ਨੂੰ ਵੀ ਨਹੀਂ ਟਿਕਟ ਦਿੱਤੀ ਐ ਕਿ 13 ਹੋ ਗਿਆ। ਫਿਰ ਕੀ ਹੋ ਗਿਆ? ਬੀਬੀ ਨੂੰ ਦਿੱਤੀ ਦਾ। ਬੀਬੀਆਂ ਨੂੰ ਬਰਾਬਰ ਅਧਿਕਾਰ ਨਹੀਂ? ਬੀਬੀ ਸਾਡੀ ਉੱਤੇ ਹੀ, ਸਾਡੇ ਉੱਤੇ ਬੈਠੀ, ਸਿਰ ਤੇ ਬੈਠੀ ਹੋਈ ਆ। ਬੀਬੀ ਟੈਨਸ਼ਨ ਨਹੀਂ ਹੈ। ਬੀਬੀ ਸਾਡੇ ਸਭ ਕੁਝ ਸਾਡੀ ਬੀਬੀਆਂ ਹੀ ਆ। ਅਸੀਂ ਤਾਂ ਇਹਨਾਂ ਦੇ ਕਹਿਣ ਤੇ ਕੰਮ ਕਰਦੇ ਪਏ ਆ।
ਹਾਂ ਇਹਨਾਂ ਦਾ ਹੁਕਮ ਅਸੀਂ ਕੰਮ ਕਰਦੇ ਹਾਂ। ਵਧੀਆ ਚੱਲ ਰਿਹਾ ਬਹੁਤ ਵਧੀਆ ਬੱਲੇ ਕੀ ਫੇ ਪੰਜਾਬ ਚੋਂ ਸੀਟਾਂ ਕਿੰਨੀਆਂ ਹੋਣਗੀਆਂ? 13-0 13-0 13-0 ਪੂਰਾ ਇੱਕਦਮ ਟਕ ਅੱਛਾ ਸਾ ਟਕ 13-0 ਆਣੀ ਹੈ। 13 ਆਣੀ ਆਪ ਪਾਰਟੀ ਦੀ, ਬਾਕੀ ਸਭ 0 ਬਾਕੀ ਸਾਰੀਆਂ ਸਾਰੇ 0 ਬਾਕੀ। ਇਹ ਕੰਮ ਦੇ ਆਧਾਰ ਤੇ ਆਉਣੀਆਂ ਜਾਂ ਮਾਨ ਸਾਹਿਬ ਦੀ ਚੜ੍ਹਾਈ ਕੰਮ ਤੇ ਆਧਾਰ ਤੇ ਆਉਗੀ ਜਿਹੜਾ ਕਿਹੜੇ ਕੰਮ ਕੀਤੇ ਨੇ? ਮੁਹੱਲਾ ਕਲੀਨ ਬਣਾਤੀ। ਇਹਦੇ ਬਾਅਦ ਤੁਹਾਡਾ ਜਿਹੜਾ ਟੈਕਸ ਖਤਮ ਕਰਤੇ, ਉਹਦੇ ਪ੍ਰੋਪਰਟੀ ਟੈਕਸ ਖਤਮ ਕਰਤੇ, ਜਿਹੜਾ ਐਨਓਸੀ ਖਤਮ ਕਰਤੀ ਹੈ ਜੀ। ਉਹਦੇ ਬਾਅਦ ਹਰ ਬੰਦੇ ਨੂੰ ਸਹੂਲਤਾਂ ਮਿਲਦੀਆਂ ਤੇ 0 ਸਾਡਾ ਬਿਜਲੀ ਦਾ ਬਿੱਲ ਆ ਰਿਹਾ। ਸਭ ਤੋਂ ਵੱਡੀ ਗੱਲ ਹੈ ਸਾਡਾ 0। ਇਹ ਪਹਿਲੀ ਸਰਕਾਰ ਆਈ ਹੈ ਜਿਹਨੇ ਹਰ ਧਰਮ ਦੇ ਲੋਕਾਂ ਨੂੰ ਬਿਜਲੀ ਮਾਫ ਕੀਤੀ ਹੈ। ਨਹੀਂ ਪਹਿਲਾਂ ਆਉਂਦੀ ਸੀਗੀ ਐਸੀ ਨੂੰ ਕਰਦੀ, ਬੀਸੀ ਨੂੰ ਕਰਦੀ, ਬਾਕੀ ਸਭ ਛੁੱਟੀ। ਸਹੀ ਹੈ। ਇਹ ਸਾਰੇ ਇਹਨੂੰ ਇੱਕੋ ਕਿ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਚੜ੍ਹਾਈ ਇੱਕਦਮ ਚੜਾਈ ਪੂਰੀ ਹਿੰਦੁਸਤਾਨ ਚੜਾਈ ਹੋਣੀ ਚਾਹੀਦੀ ਹੈ ਇਹਦੀ। ਅੱਛਾ ਹਿੰਦੁਸਤਾਨ ਕਹਿੰਦੇ ਚੜਾਈ ਕੇਜਰੀਵਾਲ ਸਾਹਿਬ ਨੇ ਘਪਲਾ ਕਰ ਦਿੱਤਾ। ਕੋਈ ਕਪਲਾ ਨਹੀਂ ਕੀਤਾ, ਸਭ ਬਦਮਾਸ਼ੀ ਹੈ ਮੈਂ ਮੋਦੀ ਦੀ। ਫੜਕਾ ਤੇ ਲਿਆ ਭਲੇ ਉਹ ਸ਼ਹਿਨशाह ਆਦਮੀ ਜੋ ਨਹੀਂ ਕਰ ਸਕਦਾ, ਉਹ ਸ਼ਹਿਨशाह ਆਦਮੀ ਜੋ ਨਹੀਂ ਕਰ ਸਕਦਾ। ਪਿੱਛੇ ਹੱਸੀ ਜਾਂਦੀਆਂ ਬੀਬੀਆਂ ਕਹਿੰਦੇ ਦਿਲ ਕਰਦਾ ਸੀ ਕੀ ਕਾਦੇ ਫੜ ਲਿਆ। ਕਿਹਨੂੰ ਵੋਟ ਪਾਉਣੀ ਫੇਰ ਕੀ ਉਹ ਪਾਵਾਂਗੇ ਕੋਈ ਹੁਣ ਲੈ ਥੋੜੀ ਭਾਈ ਦੱਸਣ ਯਾਰ। ਦੱਸੀਦਾ ਨਹੀਂ ਝੰਡਾ ਤੁਸੀਂ ਆਮ ਆਦਮੀ ਦਾ ਫੜਿਆ। ਹਾਂਜੀ ਕਿਹਨੂੰ ਵੋਟ ਪਾਉਂਗੇ? ਝਾੜੂ ਨੂੰ ਪਾਵਾਂਗੇ ਭਾਜੀ। ਹਾਂਜੀ ਪਿੰਡ ਸਾਡੇ, ਮੇਰਾ ਨਾਮ ਅਕਸ਼ੇ ਕੁਮਾਰ ਭਾਜੀ, ਪਿੰਡ ਨੱਥੇਵਾਲ ਤੋਂ ਆ। ਠੀਕ ਹੈ ਜੀ, ਅਸੀਂ ਪੂਰੀ ਟੀਮ ਭਾਜੀ ਆਈ ਹੈ ਸਾਡੇ ਵੱਲੋਂ। ਠੀਕ ਹੈ ਜੀ, ਤੇ ਐਕਟ ਸਾਡਾ ਪੂਰਾ ਜ਼ੋਰ ਆ ਭਾਜੀ, ਵੱਡੇ ਭਾਜੀ, ਤੇ ਸਾਡੇ ਵੱਲੋਂ ਪੂਰੀ ਉਮੀਦ ਆ ਵੱਡੇ ਭਾਜੀ। ਠੀਕ ਹੈ ਜੀ, ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਹਾਂ। ਹਾਂ ਪਾਰਟੀ ਚਲੋ ਵਧੀਆ ਗੱਲ ਆ। ਕੀ ਤੁਹਾਨੂੰ ਕੀ ਚੰਗਾ ਕੀ ਲੱਗਦਾ ਆਮ ਆਦਮੀ ਪਾਰਟੀ ਦੇ? ਭਾਜੀ 0 ਬੈਲ ਆ ਰਿਹਾ। ਹਾਂਜੀ 0 ਬੈਲ ਆ ਰਿਹਾ। ਠੀਕ ਹੈ ਜੀ। ਠੀਕ ਹੈ ਜੀ, ਐਮੀਨਸ ਸਕੂਲ ਬਣ ਗਏ ਆ। ਐਮੀਨਸ ਸਕੂਲ ਬਣੇ ਆ। ਠੀਕ ਹੈ ਜੀ, ਹੋਰ ਸਾਨੂੰ ਕੀ ਚਾਹੀਦਾ? ਰਾਸ਼ਨ ਸਾਡੇ ਘਰਾਂ 'ਚ ਪਹੁੰਚ ਰਿਹਾ। ਪਹੁੰਚਿਆ ਜੀ, ਪਹੁੰਚਾ ਕੇ ਆ ਰਹੇ ਆ। ਹਾਂਜੀ ਮਹੀਨੇ ਦੇ ਸਾਡੇ ਮਹੀਨੇ ਭਾਜੀ ਮਿਲਦੇ ਆ। ਮਿਲ ਰਿਹਾ। ਹੋਰ ਵੀ ਸਾਡੇ ਉਮੀਦਵਾਰ ਇਮਾਨਦਾਰ ਹੈ, ਅਸੀਂ ਤਾਂ ਉਹਨਾਂ ਦੇ ਨਾਲ ਖੜੇ ਆ ਜੀ। ਪਰ ਲੋਕ ਤਾਂ ਇਹ ਕਹਿੰਦੇ ਨੇ ਜਿਹੜਾ ਉਮੀਦਵਾਰ ਉਹ ਦਲ ਬਦਲੂ ਵੀ ਆ, ਹੋਰ ਪਾਰਟੀ ਚੋਂ ਲਿਆਂਦਾ ਵਾ। ਇਦਾਂ ਤਾਂ ਫਿਰ ਸਾਰਿਆਂ ਦੇ ਦਲ ਬਦਲੂ ਆ ਜੀ। ਇਦਾਂ ਤਾਂ ਸਾਰਿਆਂ ਦੇ ਦਲ ਬਦਲੂ ਆ। ਕਹਿੰਦਾ ਆਪਣਾ ਕੋਈ ਉਮੀਦਵਾਰ ਹੈ। ਆਪਾਂ ਸਾਰਿਆਂ ਨੇ ਅਸੀਂ ਤਾਂ ਰਿੰਕੂ ਦਾ ਸਾਥ ਵੀ ਦਿੱਤਾ ਸੀ, ਉਹ ਵੀ ਤਾਂ ਜਾ ਨਿਕਲੇ ਇਧਰੋਂ। ਬਾਰੇ ਕੀ ਕਹੋਗੇ? ਬੜਾ ਤੁਸੀਂ ਧੜੱਲੇ ਨਾਲ ਉਹਨਾਂ ਨੂੰ ਵੋਟਾਂ ਪਾਈਆਂ, ਕਹਿੰਦੇ ਜਲੰਧਰ 'ਚ ਕ੍ਰਾਂਤੀ ਲਿਆਉਣੀ ਆ, ਉਹਨੂੰ ਪਾਸਵਰਡ ਵੀ ਦਿੱਤਾ। ਭਾਜੀ ਅਸੀਂ ਕਮੈਂਟ ਹੀ ਨਹੀਂ ਕਰਨਾ। ਚਲੋ ਵਧੀਆ ਜੋ ਹੈਗਾ ਸਾਰਾ ਕੁਝ ਵਧੀਆ ਹੀ ਆ। ਧੰਨਵਾਦ। ਝਾੜੂ ਵਾਲੇ ਹਾਂਜੀ 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 ਦੱਸੋ। ਕਿਹੜੀ ਜਗ੍ਹਾ ਤੋਂ ਆਏ ਹੋ? ਖੋਲਾ ਕਿੰਗਰਾ, ਪਵਨ ਕੁਮਾਰ ਟੀਨੂ ਦਾ ਪਿੰਡ। ਅੱਛਾ ਹਾਂਜੀ ਹਾਂਜੀ। ਸਪੋਰਟ ਕਰਦੇ ਹੋ ਫਿਰ ਪੂਰੀ ਆਪਣੇ ਪਿੰਡੂ ਨੂੰ? ਮੈਂ ਕਿਹਾ ਗੱਲ ਹੀ ਛੱਡ ਦਿਓ, ਜਿੱਤੇ ਪਏ ਭਾਜੀ। ਜਿੱਤੇ ਪਏ ਆ? ਹਾਂ। ਕਿੰਨੇ ਕੁ ਫਰਕ ਨਾਲ? ਮੇਰਾ ਖਿਆਲ 2.5-3 ਲੱਖ ਵੋਟ ਨਾਲ ਜਿੱਤਣਗੇ। 2.5-3 ਲੱਖ ਦਾ ਫਰਕ ਪੈ ਜੂ ਅੱਛਾ, ਬਹੁਤ ਵੱਡੀ ਗੱਲ ਹੈ। ਮੈਂ ਕਿਹਾ ਸਾਰੀ ਦੁਨੀਆ ਜੁੜੀ ਹੋਈ ਆ ਯਾਰ। ਕੰਮ ਹੁੰਦੇ ਆ। ਭਗਵੰਤ ਮਾਨ ਨੇ ਦੇਖੋ ਕੰਮ ਕਰਾਏ ਆ, ਬਿਜਲੀ ਦੇ ਬਿੱਲ ਮਾਫ ਹੈ, ਉਸ ਤੋਂ ਬਾਅਦ ਸਟੱਡੀ ਉਹ ਮਾਫ ਬੱਚਿਆਂ ਦੀ ਸਕੂਲਾਂ। ਐਕਟੀ ਰਿਜ਼ਲਟ ਦੇਖਿਆ ਤੁਸੀਂ? 99% ਸਹੀ ਰਿਜ਼ਲਟ ਆਇਆ ਐਕਟੀ ਆਪਣੇ ਬੱਚਿਆਂ ਦੇ ਹੱਕ 'ਚ। ਦੂਜਾ ਨੰਬਰ ਇਹ ਆ ਕਿ ਕਹਿਣ ਦਾ ਮਤਲਬ ਜਾਓ ਜੇ ਕਿਸੇ ਹੋਰ ਦੀ ਲੈਣੀ ਚੱਲੋ। ਹਾਂਜੀ ਉਹ ਭਾਜੀ ਸਾਰੇ ਕਰਦੇ ਪਏ, ਕਹਿੰਦੇ ਆ ਜਾਓ ਭਾਜੀ। ਬਿਲਕੁਲ ਸਹੀ ਆ। ਪਵਨ ਸਾਲ 'ਚ ਕੰਮ ਕੀਤੇ ਨੇ। ਮੈਂ ਕਿਹਾ ਗੱਲ ਹੀ ਛੱਡ ਦਿਓ, ਬਹੁਤ ਕੰਮ। ਗੱਲ ਛੱਡਣੀ ਕਿਉਂ, ਗੱਲ ਕਰਨੀ ਚਾਹੀਦੀ ਹੈ। ਹਾਂ ਤੇ ਤੁਹਾਨੂੰ ਸਭ ਤੋਂ ਚੰਗੇ ਕੰਮ ਕਿਹੜੇ, ਕੋਈ 5 ਕੰਮ ਗਿਣਾ ਸਕਦੇ ਹੋ ਆਮ ਆਦਮੀ ਪਾਰਟੀ ਨੇ ਜਿਹੜੇ 2 ਸਾਲਾਂ ਦੇ, 2 ਨਹੀਂ ਹੁਣ ਤਾਂ 27 ਮਹੀਨੇ ਹੋ ਗਏ, 27 ਮਹੀਨਿਆਂ 'ਚ ਕੀਤੇ? 5 ਕੰਮ ਇਹ ਹੋਏ। ਇੱਕ ਤਾਂ ਮਹਾਰਾਜ ਹੈਲਥ ਦਾ ਕੰਮ ਬਹੁਤ ਵਧੀਆ ਆ ਇਹਨਾਂ ਦਾ, ਜਿਹੜੇ ਉਹ ਆਪਣੇ ਖੋਲੀਆਂ ਨਾ ਡਿਸਪੈਂਸਰੀਆਂ, ਮਹੱਲਾ ਕਲੀਨਿਕ ਖੋਲੀਆਂ, ਉਹ ਬਹੁਤ ਵਧੀਆ ਹੈ ਨਾ। ਇੱਕ ਦੂਜਾ ਨੰਬਰ ਬਿਜਲੀ ਦਾ ਕੰਮ। ਠੀਕ ਹੈ ਜੀ। ਤੀਜਾ ਜਿਹੜਾ ਇਹ ਆ ਕਿ ਜਿਹੜੇ ਉਹਨਾਂ ਨੇ ਨਾ ਆਪਣੇ ਕਿਹਾ ਸੀ ਉਹਨਾਂ ਨੇ ਵੀ ਬੀਬੀਆਂ ਨੇ 1000 ਰੁਪਇਆ, ਉਹ ਤਾਂ ਚਲੋ ਦੇਣਾ ਆ ਉਹਨਾਂ ਨੇ ਤਾਂ ਪੈਂਡਿੰਗ। ਬਾਕੀ ਇਹ ਆ ਕਿ ਜਿਹੜੇ ਆਪਣੇ ਬੇਸਿਕ ਮੁੱਦੇ ਆ ਨਾ, ਉਹ ਭਾਜੀ ਬਹੁਤ ਵਧੀਆ। ਉਹਨੂੰ ਪਹਿਲਾਂ ਇਦਾਂ ਨਹੀਂ ਲੱਗਦਾ ਕਿ ਹੁਣ ਦੇਖੋ। ਮੇਰਾ ਇੱਕ ਸਵਾਲ ਹੈ, ਤੁਹਾਨੂੰ ਗੱਲ ਦੱਸਦਾ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇੱਕ ਸਵਾਲ ਕਰ ਲਵਾਂ। ਤੁਹਾਨੂੰ ਲੱਗਦਾ ਕਿ ਫ੍ਰੀ ਬੀਜ ਦੇਣੀਆਂ ਚਾਹੀਦੀਆਂ, ਫ੍ਰੀ 'ਚ ਕੁਝ ਮਿਲਣਾ ਚਾਹੀਦਾ ਸਾਨੂੰ? ਭਾਜੀ ਦੇਖੋ, ਫ੍ਰੀ ਦੇ ਵਿੱਚ ਸ਼ੁਰੂ ਤੋਂ ਮਿਲਦਾ ਆ। ਇਹ ਕਿਸੇ ਦੀ ਕਿ ਮਜਬੂਰੀ ਹੁੰਦੀ ਆ ਕਿ ਦੇਖੋ ਅੱਜ ਕੱਲ ਮੋਦੀ ਨੇ ਇਦਾਂ ਦਾ ਬੇੜਾ ਗਰਕ ਕਰ ਦਿੱਤਾ ਨਾ, ਹਾਲਾਤ ਇਦਾਂ ਦੇ ਬਣਾਤੇ ਆ। ਰੋਡਾਂ ਦੇ ਕੰਮ ਹੀ ਹੈ ਨਹੀਂ। ਤੁਹਾਨੂੰ ਵੀ ਪਤਾ ਨੋਟਬੰਦੀ ਤੋਂ ਬਾਅਦ, GST ਤੋਂ ਬਾਅਦ ਕਿੰਨਾ ਕੰਮ ਖਰਾਬ ਹੋਇਆ। ਹੁਣ ਭਗਵੰਤ ਮਾਨ ਨੇ ਇਹਨਾਂ ਨੇ ਕਿਹਾ ਆ ਕਿ 1000 ਰੁਪਇਆ ਉਹ ਦੇਣਗੇ।